ਸਮੁੰਦਰ ਪਾਰ ਵਸਦੇ ਸੁਖਪ੍ਰੀਤ ਸਿੰਘ ਮੁਹਾਰ ਹੋਰਾਂ ਦੀ ਕਿਤਾਬ ਮਾਈ ਜਰਨੀ ਟੂ ਲਹਿੰਦਾ ਪੰਜਾਬ ਦਾ ਮੁੱਖ ਵਿਕਾਲੀ ਇਕੱਠ ਦੁਨੀਆ ਭਰ ਦੇ ਪੰਜਾਬੀਆਂ ਦੇ ਸਾਂਝੇ ਘਰ ਪੰਜਾਬ ਹਾਊਸ ਵਿੱਚ ਹੋਇਆ, ਜਿਹਦੀ ਪ੍ਰਧਾਨਗੀ ਇਲਿਆਸ ਘੁੰਮਣ ਹੋਰਾਂ ਕੀਤੀ, ਜਦਕਿ ਖਾਲਿਦ ਮਸੂਦ ਹੋਰੀ ਉਚੇਚੇ ਪ੍ਰਾਹੁਣੇ ਸਨ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਲਹਿੰਦਾ ਪੰਜਾਬ ਆਪਣੇ ਪਿਛੋਕੜ ਦੀ ਖੋਜ ਦੀ ਅਜਿਹੀ ਕਹਾਣੀ ਹੈ ਜਿਹਦੇ ਹਰ ਅੱਖਰ ਚੋਂ ਆਪਣੀ ਮਿੱਟੀ ਨਾਲ ਇਸ਼ਕ ਦਾ ਜਜ਼ਬਾ ਝਾਤ ਪਾਉਂਦਾ ਹੈ। ਅੱਜ ਦੇ ਸਾਡੇ ਇਸ ਤਕਰੀਬ ਦੇ ਦੂਲਾ ਸਾਹਿਬ ਕਿਤਾਬ ਉਹਨਾਂ ਦੀ ਆਮਦ ਤੇ ਜੀ ਆਇਆਂ ਨੂੰ ਵੈਲਕਮ। ਔਰ ਯਕੀਨਨ ਉਹਨਾਂ ਆਪਣੇ ਸਫ਼ਰਨਾਮੇ ਤੇ ਮੁਸ਼ਤਮਿਲ ਕਿਤਾਬ ਲਿਖ ਕੇ ਇੱਕ ਅੱਛੀਆਂ ਯਾਦਾਂ ਨੂੰ ਕਲਮਬੰਦ ਕੀਤਾ ਔਰ ਇੱਕ ਬਹੁਤ ਹੀ ਅੱਛਾ ਸਿਲਸਿਲਾ। ਅਸੀਂ ਇਸ ਸਿਲਸਿਲੇ 'ਚ ਇਸ ਤੋਂ ਪਹਿਲਾਂ ਤਰਨਜੀਤ ਸਿੰਘ ਦੀ ਇੱਕ ਕਿਤਾਬ ਵੀ ਛਾਪੀ ਜਿਹੜੀ ਮੈਂ ਉਹਨੂੰ ਪੇਸ਼ ਕਰਨਾ। ਉਹਨਾਂ ਵੀ ਆਪਣਾ ਸਫ਼ਰਨਾਮਾ ਬੜੇ ਖੂਬਸੂਰਤ ਢੰਗ ਨਾਲ ਲਿਖਿਆ ਔਰ ਸਾਨੂੰ ਫਖਰ ਹੈ ਕਿ ਅਸੀਂ ਉਹਨਾਂ ਦੀ ਵੀ ਤਕਰੀਬ ਇੱਥੇ ਮੁੰਤਖਬ ਕੀਤੀ। ਇੰਜ ਲੱਗਦਾ ਹੈ ਜਿਵੇਂ ਲਹਿੰਦੇ ਪੰਜਾਬ ਦੇ ਵਿੱਚ ਹਰ ਪੰਜਾਬੀ ਆਪਣਾ ਆਪ ਲੱਭ ਰਿਹਾ ਹੈ। ਤੁਸੀਂ ਕਿਸੇ ਸਫ਼ੇ ਦੇ ਉੱਤੇ ਉੱਥੋਂ ਦੇ ਮੁਕਾਮੀ ਲੋਕਾਂ ਨੂੰ ਮਿਲੋਗੇ, ਕਿਸੇ ਤਸਵੀਰ ਦੇ ਵਿੱਚ ਤੁਸੀਂ ਉਹਨਾਂ ਮੇਜ਼ਬਾਨਾਂ ਨੂੰ ਮਿਲੋਗੇ ਜਿਹੜੇ ਮੁਹਾਰ ਜੀ ਨਾਲ ਜੁੜੇ ਹੋਏ ਨੇ। ਇੰਜ ਲੱਗਦਾ ਹੈ ਜਿਵੇਂ ਹਰ ਸਫ਼ਾ ਪਰਤ ਕੇ ਅਸੀਂ ਕਿਸੇ ਪਿਛਲੀ ਸਦੀ ਚਲੇ ਜਾਂਦੇ ਹਾਂ। ਉਹਦੀ ਰਹਿਤਲ, ਉਹਦੇ ਲੋਕਾਂ ਦਾ ਰਹਿਣ ਸਹਿਣ ਸਾਡੇ ਨਾਲ ਆਪ ਮੁਕਾਲਮਾ ਕਰਦਾ ਹੈ, ਸਾਨੂੰ ਆਪ ਆਪਣੀਆਂ ਕਹਾਣੀਆਂ ਸੁਣਾਉਂਦਾ ਹੈ। ਤੁਸੀਂ ਜਿੰਨੀਆਂ ਤਸਵੀਰਾਂ ਨੇ ਸਭੇ ਤਸਵੀਰਾਂ ਦੇਖ ਲਵੋ, ਕਿਸੇ ਤਸਵੀਰ ਦੇ ਵਿੱਚ ਖਾਓ ਲਿਖਾਰੀ ਹੋਵੇ, ਖਾਓ ਉਹਨਾਂ ਦੇ ਨਾਲ ਖਲੋਤੇ ਹੋਏ ਲੋਕ ਹੋਣ, ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਕਰਖਤਗੀ ਨਹੀਂ ਹੈ। ਉਹਨਾਂ ਦੇ ਹਰ ਤਸਵੀਰ ਦੇ ਵਿੱਚ ਮੁਹੱਬਤ ਦਾ ਇਜ਼ਹਾਰ ਹੈ, ਮੁਹੱਬਤ। ਸੁਖਪ੍ਰੀਤ ਸਿੰਘ ਮੁਹਾਰ ਹੋਰਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਉਹ ਇਸ ਕਿਤਾਬ ਰਾਹੀਂ ਮੁਹੱਬਤਾਂ ਦੀ ਜਿਹੜੀ ਸਾਂਝ ਪਾ ਰਹੇ ਨੇ ਉਹ ਪੰਜਾਬ ਦੇ ਹਰ ਵਸਣ ਵਾਲੇ ਦੇ ਦਿਲ ਦੀ ਆਵਾਜ਼ ਹੈ। ਤੇ ਇਹ ਉਹ ਕਿਤਾਬ ਹੈ ਜਿਹਨੇ ਸ਼ਾਇਦ ਇਹ ਬਾਰਡਰ ਨੂੰ ਖਤਮ ਕਰਨਾ ਹੈ, ਸ਼ਾਇਦ ਇਹ ਨਫ਼ਰਤਾਂ ਨੂੰ ਖਤਮ ਕਰਨਾ ਹੈ। ਉਹ ਮੈਨੂੰ ਇੱਕ ਉਰਦੂ ਦਾ ਉਹ ਕਲਾਮ याद आ गया कि तेरे मुझे नफ़रतों से है नफ़रतें, मुझे चाहते हैं अजीज़ तर, मैं मोहब्बतों का सफ़ीर था, मैं मोहब्बतों का सफ़ीर हूँ। वो शेर ऐसे कि मुझे दुश्मनों से है दुश्मनी, तेरे दोस्तों का सफ़ीर हूँ, मुझे देख ले ज़रा गौर से, मैं भी चाहतों का असीर हूँ। मैं हूँ एक काशिफ़ बेनवा, मेरा अलमिया है तो बस यही, जहाँ अमन की नहीं आबजू, उन्हीं बस्तियों का सफ़ीर हूँ। और मुझे नफ़रतों से है नफ़रतें, मुझे चाहते हैं अजीज़ तर, मैं मोहब्बतों का सफ़ीर था, मैं मोहब्बतों का सफ़ीर हूँ। ਜਿਹੜੇ ਵਿਚਾਰ ਇਹਨਾਂ ਨੇ ਸਾਂਝੇ ਕੀਤੇ ਨੇ ਕਿਤਾਬ ਵਿੱਚ, ਉਹ ਮੇਰੀ ਪੂਰੀ ਫੈਮਿਲੀ ਤੇ ਨੇ। ਮੇਰੇ ਫੈਮਿਲੀ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ, ਮੇਰੇ ਪੋਤਿਆਂ ਦਾ, ਮੇਰੇ ਬਹੂਆਂ ਦਾ, ਮੇਰੀਆਂ ਨੂੰਹਾਂ ਦਾ, ਮੇਰੇ ਪੁੱਤਰ ਦਾ, ਮੇਰੀ ਧੀ ਦਾ। ਤੇ ਉਸ ਕਿਤਾਬ ਵਿੱਚ ਜਿਹੜਾ ਜ਼ਿਕਰ ਹੈ ਮੇਰੇ ਅਹਿਮਦ ਬੇਟੇ ਦਾ ਬਹੁਤ ਜ਼ਿਆਦਾ, ਉਹ ਬੈਠਾ ਨੁੱਕਰ 'ਚ ਮੈਨੂੰ ਨਜ਼ਰ ਆ ਰਿਹਾ ਹੈ। ਇਹ ਕਿਤਾਬ ਜਿਹੜੀ ਹੈ ਨਾ, ਇਹ ਸਾਰੇ ਬੱਚਿਆਂ ਨੂੰ ਇਹਨਾਂ ਨੇ ਐਪਰੀਸ਼ੀਏਟ ਕੀਤਾ ਹੈ। ਮੈਂ ਇਹਨਾਂ ਦੀ ਮੁਹੱਬਤ ਨੂੰ, ਇਹਨਾਂ ਦੇ ਕੰਮ ਨੂੰ ਸਲਾਹਨੀ ਹਾਂ। ਇਹਨਾਂ ਦੀ ਕਿਤਾਬ ਲਿਖਣਾ ਔਰ ਪੰਜਾਬ ਹਾਊਸ ਦੀਆਂ ਮਿਹਨਤਾਂ, ਰਾਵਾਂ ਰੋਕੇ ਪੱਥਰਾਂ ਕੋਲੋਂ ਐਵੇਂ ਨਹੀਂ ਘਬਰਾਈਦਾ, ਰਾਵਾਂ ਰੋਕੇ ਪੱਥਰਾਂ ਕੋਲੋਂ ਐਵੇਂ ਨਹੀਂ ਘਬਰਾਈਦਾ, ਵਗਦੇ ਪਾਣੀ ਵਾਂਗੋਂ ਆਪਣਾ ਰਸਤਾ ਆਪ ਬਣਾਈਦਾ। ਸੌਫਟ ਇਮੇਜ ਜਿਹੜਾ ਸਾਡੇ ਇਸ ਦੇਸ਼ ਦਾ, ਸਾਡੇ ਇਸ ਲਹਿੰਦੇ ਪੰਜਾਬ ਦਾ ਸੁਖਪ੍ਰੀਤ ਜੀ ਨੇ ਵਿਖਾਇਆ ਹੈ, ਉਹ ਅਸਲ ਸਾਡਾ ਚਿਹਰਾ ਉਹ ਹੈ। ਮੈਂ ਇਹ ਵੀ ਗੱਲ ਕਰਨਾ ਚਾਹਾਂਗਾ ਕਿ ਸੁਖਪ੍ਰੀਤ ਇੱਕ ਬਹੁਤ ਹੀ ਪੋਜ਼ਿਟਿਵ ਥਿੰਕਿੰਗ ਦੇ ਇਨਸਾਨ ਨੇ। ਤੇ ਸੁਖਪ੍ਰੀਤ ਜੀ ਲਈ ਕਹਾਂਗਾ ਕਿ ਜੋ ਕੁਝ ਸਾਡੇ ਵਾਸਤੇ ਤੁਸੀਂ ਕੀਤਾ ਹੈ, ਤੇਰੇ ਇੱਕ ਇਸ਼ਾਰੇ ਤੇ ਕੋਈ ਜਿੰਦੜੀ ਵਾਰੇ ਤੇ, ਤੇਰੇ ਇੱਕ ਇਸ਼ਾਰੇ ਤੇ ਕੋਈ ਜਿੰਦੜੀ ਵਾਰੇ ਤੇ 14 ਤਬਕ ਸੀ ਦਿਲ ਦੇ ਅੰਦਰ, 14 ਤਬਕ ਸੀ ਦਿਲ ਦੇ ਅੰਦਰ, ਕਬਜ਼ਾ ਕੀਤਾ ਇਸ਼ਾਰੇ ਤੇ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਸੁਖਪ੍ਰੀਤ ਸਿੰਘ ਮੁਹਾਰ ਹੋਰਾਂ ਮੁਹੱਬਤਾਂ ਦੇ ਸਫੀਰ ਦਾ ਕਿਰਦਾਰ ਅਦਾ ਕੀਤਾ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਸਣ ਵਾਲੇ ਆਪਣੀ ਬੋਲੀ ਦੇ ਰਿਸ਼ਤੇ ਵਿੱਚ ਗੰਢੇ ਹੋਏ ਨੇ। ਇੱਕੋ ਧਰਤੀ ਇੱਕੋ ਮਿੱਟੀ, ਮੈਂ ਤੈਨੂੰ ਤੂੰ ਮੈਨੂੰ ਪਿਆਰਾ, ਤੂੰ ਮੇਰੇ ਪੰਜਾਬ ਦਾ ਪੁੱਤਰ, ਜੀ ਆਇਆਂ ਨੂੰ ਜੀ ਸਰਦਾਰਾ। ਕੀ ਵੇਲੇ ਸੀ ਇੱਕ ਦੂਜੇ ਨੂੰ ਸਬਰ ਨਾ ਆਉਣਾ ਜੇ ਨਾ ਮਿਲਣਾ, ਕੀ ਵੇਲੇ ਸੀ ਇੱਕ ਦੂਜੇ ਨੂੰ ਸਬਰ ਨਾ ਆਉਣਾ ਜੇ ਨਾ ਮਿਲਣਾ, ਡੱਕਣ ਡਕਾਰੀ ਭਜਣਾ ਨਸਣਾ, ਟਾਹਨੀ ਟਾਲੀ ਟਹਿਣਾ ਬਹਿਣਾ ਹਿਲਣਾ, ਚਾਚੇ ਬੂਟੇ ਸਿੰਘ ਦੇ ਖੇਤੋਂ ਗੰਨਾ ਪੁੱਟਣਾ, ਦੋਣਾ ਛਿਲਣਾ, ਖੰਮਾ ਕੋਲ ਖਲੋ ਕੇ ਯਾਰਾਂ, ਸ਼ਰਤਾਂ ਮਿਥਣਾ ਨੀਲੀ ਠਿਲਣਾ, ਅਚਨ ਚੇਤ ਕਕਾਰਾ ਹੋਇਆ, ਪਾਣੀ ਵੰਡੋ ਲਾਓ ਢੇਲਣਾ,
ਵੱਖੋ ਵੱਖ ਬੇੜੀ ਤੇ ਮਿਲ ਗਈ ਪਰ ਨਹੀਂ ਮਿਲਿਆ ਜੇ ਕਿਨਾਰਾ। ਤੂੰ ਮੇਰੇ ਪੰਜਾਬ ਦਾ ਪੁੱਤਰ, ਮੈਂ ਤੈਨੂੰ, ਤੂੰ ਮੈਨੂੰ ਪਿਆਰਾ। ਵੀਰ ਜੀ, ਮੇਰਾ ਪਰਪਸ ਪਾਕਿਸਤਾਨ ਨੂੰ ਚੰਗਾ ਦਿਖਾਣਾ ਨਹੀਂ ਹੈ। ਤੁਹਾਨੂੰ ਚੰਗਾ ਲੱਗਦਾ ਹੈ, ਖੁਸ਼ੀ ਦੀ ਗੱਲ ਹੈ। ਅਸੀਂ ਜੋ ਸਾਨੂੰ ਫੀਲ ਅੰਦਰੋਂ ਹੋ ਰਿਹਾ ਹੈ ਨਾ, ਖੁਸ਼ੀ, ਅਸੀਂ ਉਹ ਦਿਖਾਉਂਦੇ ਹਾਂ। ਸਾਡਾ ਜਿੱਥੇ ਸਾਨੂੰ ਗਲਤ ਚੀਜ਼ ਲੱਗਦੀ, ਗਲਤ ਵੀ ਕਹਿੰਦੇ ਆ ਕਿ ਇੱਥੇ ਜਿਹੜੀ ਇਕੁਆਲਿਟੀ ਜਨਾਨੀਆਂ ਜ਼ਿਆਦਾ ਹੋਣੀ ਚਾਹੀਦੀ, ਠੀਕ ਹੈ ਨਾ ਜੀ। ਅਸੀਂ ਸਾਰਿਆਂ ਵਿੱਚ ਜਿਹੜੀ ਇੰਪਰੂਵਮੈਂਟ ਹੈ। ਦੂਜਾ ਜੀ, ਜਿਹੜੇ ਕਈ ਲੋਕੀ ਕਹਿੰਦੇ ਕਿ ਜਿਹੜਾ ਬਾਰਡਰ ਖਤਮ ਹੋ ਜਾਣਾ ਚਾਹੀਦਾ ਜੀ। ਬਾਰਡਰ ਜਿਹੜਾ ਫਿਜ਼ੀਕਲ ਬਾਰਡਰ ਦਾ ਸਾਨੂੰ ਡਰ ਨਹੀਂ ਹੈ। ਤੁਹਾਡੇ ਗੁਆਂਢੀ ਦੇ ਘਰ ਦੇ ਵਿਚਕਾਰ ਇੱਕ ਦੀਵਾਰ ਹੈ ਨਾ ਜੀ, ਤੁਸੀਂ ਇਹ ਤੇ ਨਹੀਂ ਕਹਿੰਦੇ ਪਾਰ ਦੁਸ਼ਮਣ ਰਹਿੰਦੇ, ਦੋਸਤ ਹੈ ਤੁਹਾਡੇ। ਜਿਹੜੀ ਅਸੀਂ ਆਪਣੀ ਲਾਈਨ ਆਪਣੇ ਦਿਲ ਵਿੱਚ ਖਿੱਚੀ ਹੈ ਨਾ ਕਿ ਪਾਰ ਲੋਕੀ ਬੁਰੇ ਹੈ, ਅਸੀਂ ਉਹਨੂੰ ਬਦਲਣਾ ਹੈ ਜੀ। ਹਾਂਜੀ, ਮੇਰਾ ਸੁਖਪ੍ਰੀਤ ਜੀ ਨਾਲ ਦੋਹਰਾ ਤਾਲੁਕ ਹੈ। ਇੱਕ ਤਾਂ ਇਹ ਪੰਜਾਬੀ ਨੇ ਤੇ ਮੈਂ ਵੀ ਅਲਹਮਦੁਲਿਲਾ ਪੰਜਾਬੀ ਹਾਂ, ਤੇ ਦੂਸਰਾ ਇਹ ਮੁਹਾਰ ਨੇ ਤੇ ਮੈਂ ਵੀ ਮੁਹਾਰ ਹਾਂ। ਤੇ ਇਹ ਬਾ ਮੁਤਾਬਕ ਇਹਨਾਂ ਦੇ ਇਹ ਚੜ੍ਹਦੇ ਪੰਜਾਬ ਦੇ ਮੁਹਾਰ ਨੇ ਤੇ ਮੈਂ ਲਹਿੰਦੇ ਪੰਜਾਬ ਦਾ ਮੁਹਾਰ। ਤੇ ਸਾਡੇ ਦਿਲ ਇੱਕ ਨੇ, ਸਾਡੀ ਜਾਨ ਇੱਕ ਹੈ, ਅਸੀਂ ਅਜ਼ਲਾਂ ਤੋਂ ਇੱਕ ਹੈ। ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ। ਇਹਨਾਂ ਨੇ ਇਹ ਬਹੁਤ ਅੱਛੀ ਕਾਵਿਸ਼ ਕੀਤੀ ਹੈ ਔਰ ਇਹ ਹਰ ਦੋਵਾਂ ਮੁਲਕਾਂ ਵਿੱਚ ਰਹਿਣ ਵਾਲੇ ਬਸ਼ਿੰਦੇ, ਖਾਸ ਤੌਰ ਤੇ ਪੰਜਾਬੀਆਂ ਨੂੰ ਇਸ ਕਿਸਮ ਦੀਆਂ ਕਾਵਿਸ਼ਾਂ ਕਰਨੀਆਂ ਚਾਹੀਦੀਆਂ ਨੇ, ਜਿਹੜੀਆਂ ਇੱਕ ਦੂਜੇ ਨਾਲ ਮੁਹੱਬਤਾਂ ਔਰ ਪਿਆਰ ਔਰ ਕੁਰਬਤ ਜਿਹੜੀ ਹੈ ਉਹਦਾ ਸਾਨੂੰ ਅਹਿਸਾਸ ਦਿਲਾਣ। ਮੈਂ ਸਭ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ। ਮੈਨੂੰ ਇੰਨੀ ਉਮੀਦ ਨਹੀਂ ਸੀ ਹੈਗੀ, ਜੋ ਕੁਛ ਅੱਜ ਮਿਲ ਗਿਆ ਹੈਗਾ ਹੈ। ਬਹੁਤ ਕੁਛ ਮਿਲਾ, ਬਹੁਤ ਕੁਛ ਮਿਲਾ ਹੈਗਾ, ਬਹੁਤ ਕੁਛ ਮਿਲਾ। ਕਦੀ ਸੋਚ ਨਹੀਂ ਸੀ ਸਕਦੀ ਔਰ ਸਾਰੀ ਜ਼ਿੰਦਗੀ ਮੈਂ ਭੁੱਲੂੰਗੀ ਵੀ ਨਹੀਂ ਇਸ ਟਾਈਮ। ਤੇ ਉਹ ਇੰਨੇ ਇੰਸਪਾਇਰ ਹੋਏ ਇਸ ਕਲਚਰ ਤੋਂ, ਤੇ ਫਿਰ ਇਸ ਵਾਰੀ ਅਸੀਂ ਆਏ ਹਾਂ ਤੇ ਫਿਰ ਉਹਨਾਂ ਨੇ ਬਹੁਤ ਮਿਹਨਤ ਕਰਕੇ ਰਾਤੀ ਬੈਠੇ ਰਹਿੰਦੇ ਸੀਗੇ, ਕਹਿੰਦੇ ਮੈਂ ਸਰਪ੍ਰਾਈਜ਼ ਦੇਣਾ ਸਾਰਿਆਂ ਨੂੰ, ਕੁਝ ਕਰ ਰਿਹਾ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਇੱਦਾਂ ਬੁੱਕ ਲਿਖਣਾ ਚਾਹੁੰਦਾ ਹਾਂ, ਤੇ ਮੈਂ ਕਿਹਾ ਜ਼ਰੂਰ ਲਿਖੋ, ਅਗਰ ਤੁਹਾਡੀ ਖੁਆਇਸ਼ ਹੈ ਤਾਂ ਮਨ ਦੀ ਆਪਣਾ ਜ਼ਰੂਰ ਉਹਨੂੰ ਪੂਰੀ ਕਰੋ। ਫਿਰ ਉਹਨਾਂ ਨੇ ਜਿਹੜੀ ਬੁੱਕ ਲਿਖੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਨਫ਼ਰਤਾਂ ਖਤਮ ਹੋ ਜਾਣ ਦੋਨਾਂ ਕੰਟਰੀਜ਼ ਦੀਆਂ ਔਰ ਲੋਕ ਅੱਗੇ ਵਧਣ, ਇਹ ਪਿਆਰ ਬਣੇ ਰਹਿਣ। ਅਸੀਂ ਬਹੁਤ ਸੋਹਣਾ ਮੈਸੇਜ ਦੇਣਾ ਚਾਹੁੰਦੇ ਹਾਂ ਔਰ ਇਸ ਬੁੱਕ ਦੇ ਥਰੂ ਵੀ ਸੁਖਪ੍ਰੀਤ ਨੇ ਇਹੀ ਮੈਸੇਜ ਦਿੱਤਾ ਹੈ ਕਿ ਪਾਕਿਸਤਾਨ ਬਹੁਤ ਅੱਛੀ ਕੰਟਰੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪਿਆਰ ਨਾਲ ਰਹਿਣ, ਮਿਲ ਜੁਲ ਕੇ ਰਹਿਣ, ਮਿਸਅੰਡਰਸਟੈਂਡਿੰਗਸ ਦੂਰ ਹੋ ਜਾਣ, ਜਿਹੜੀਆਂ ਗਲਤ ਫਹਿਮੀਆਂ ਪਈਆਂ ਹੋਈਆਂ। ਤੇ ਹੋਪ ਸੋ ਇਹ ਲਹਿੰਦਾ ਪੰਜਾਬ ਬੁੱਕ ਉਹਨੂੰ ਦੂਰ ਕਰੇਗੀ, ਉਹਨਾਂ ਚੀਜ਼ਾਂ ਨੂੰ, ਔਰ ਅਸੀਂ ਇਹ ਪਿਆਰ ਨੂੰ ਅੱਗੇ ਵਧਾਈਏ। ਤੇ ਇੱਕ ਕਿਤਾਬ ਲਿਖਣ ਦਾ ਮਕਸਦ ਮੇਰਾ, ਜਿਸ ਤਰ੍ਹਾਂ ਇਹਨਾਂ ਨੇ ਸਾਰਿਆਂ ਨੇ ਦੱਸਿਆ ਕਿ ਵੀਰ ਜੀ ਨੇ ਕਿਹਾ ਕਿ ਸੌਫਟ ਇਮੇਜ ਅਸੀਂ ਨਹੀਂ ਪੇਸ਼ ਕਰਨੀ, ਪਰ ਇੰਡੀਆ ਦੇ ਮੀਡੀਆ 'ਚ ਨੈਗੇਟਿਵਿਟੀ ਬਹੁਤ ਆ ਟੂਵਰਡਸ ਪਾਕਿਸਤਾਨ ਐਂਡ ਪਾਕਿਸਤਾਨੀ ਪੀਪਲ। ਉੱਥੇ ਦੇ ਲੋਕਾਂ ਨੂੰ ਇਹ ਲੱਗਦਾ ਕਿ ਜਦੋਂ ਅਸੀਂ ਬਾਰਡਰ ਕ੍ਰਾਸ ਕਰਾਂਗੇ ਨਾ ਤੇ ਹਰ ਕੋਈ ਪਾਕਿਸਤਾਨੀ AK-47 ਲੈ ਕੇ ਖੜਾ ਉੱਥੇ। ਜਦੋਂ ਤੁਸੀਂ ਜਾਂਦੇ ਆ ਲਾਹੌਰ ਦੇ 12, 1, 2 ਵੱਜ ਜਾਂਦੇ ਆ ਸਵੇਰ ਦੇ, ਮਾਰਕੀਟਾਂ, ਖਾਣ ਪੀਣ ਦੇ ਰੈਸਟੋਰੈਂਟ ਖੁੱਲੇ ਹੁੰਦੇ ਆ, ਲੋਕੀ ਆਪਸ 'ਚ ਬਹੁਤ ਪਿਆਰ ਨਾਲ ਮਿਲਦੇ ਆ। ਮੈਂ ਕਿਤਾਬ ਵਿੱਚ ਵੀ ਲਿਖਿਆ ਕਿ ਬਾਕੀ ਮੁਲਕ ਸੋਹਣੇ ਹੋਣਗੇ, ਸਾਫ਼ ਸੁਥਰੇ ਹੋਣਗੇ, ਗੰਦਗੀ ਨਹੀਂ ਹੋਏਗੀ, ਪਰ ਜਿਹੜਾ ਖਲੂਸ ਤੇ ਮੁਹੱਬਤ ਇੱਥੇ ਆ ਕੇ ਮਿਲਦਾ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦਾ। ਇਹ ਕਿਤਾਬ ਜਿਹੜੀ ਇਹ ਲਹਿੰਦਾ ਪੰਜਾਬ, ਇਹ ਤੁਹਾਨੂੰ ਕੀ ਪਈ ਕਰਦੀ ਏ, ਇੰਨਾ ਵਧੀਆ ਇਹਨਾਂ ਵਹਾਇਆ ਪੰਜਾਬ ਨੂੰ, ਇਹਦੀ ਪੁਰਾਣੀ ਹਿਸਟਰੀ ਕਿੰਨੇ ਸੋਹਣੇ ਢੰਗ ਨਾਲ ਵਹਾਈਏ, ਇਹ ਅਸਲ ਵਿੱਚ ਅਟਰੈਕਟ ਪੇ ਕਰਦੇ ਨੇ। ਦੇਖੋ ਇਹਦੇ ਲਈ ਇਹ ਕਤਨ ਜਿਹੜਾ ਗਲਤ ਰਾਹ ਨਹੀਂ ਕਿ ਤੁਸੀਂ ਅੰਗਰੇਜ਼ੀ ਨੂੰ ਐਜ਼ ਏ ਟੂਲ ਵਰਤੋ, ਲੇਕਿਨ ਗੱਲ ਕਰੋ ਪੰਜਾਬ ਦੀ। ਹਾਲਾਂ ਭੱਟ ਸਾਹਿਬ ਨੇ ਬੜਾ ਹੀ ਵਧੀਆ ਕਿਹਾ ਕਿ ਅਸੀਂ ਇੱਥੇ ਸ਼ਾਮੁਖੀ ਪੰਜਾਬੀ ਵਿੱਚ ਵੀ ਇਹਨੂੰ ਛਾਪਾਂਗੇ ਤਾਂ ਕਿ ਅਸੀਂ ਮਾਣ ਦੇਣਾ ਆਪਣੀ ਬੋਲੀ ਨੂੰ ਵੀ, ਆਪਣੇ ਲੋਕਾਂ ਨੂੰ ਵੀ, ਔਰ ਇਹ ਜਿਹੜੇ ਪਰਿਵਾਰ ਸਾਡੇ ਅੱਗੇ ਹੀ ਸੇਵਾ ਪੇ ਕਰਦੇ ਨੇ ਇਹਨਾਂ ਸਾਰਿਆਂ ਨੂੰ ਵੀ। ਸੁਖਪ੍ਰੀਤ ਸਿੰਘ ਮੁਹਾਰ ਹੋਰਾਂ ਦੇ ਆਦਰ ਵਿੱਚ ਹੋਣ ਵਾਲਾ ਇਹ ਇਕੱਠ ਅਮਨ, ਮੁਹੱਬਤ ਤੇ ਦਿਲ ਦੀਆਂ ਗੱਲਾਂ ਭਾਰੋਂ ਯਾਦ ਰੱਖਿਆ ਜਾਵੇਗਾ। ਲਹਿੰਦਾ ਪੰਜਾਬ ਤੇ ਪੰਜਾਬ ਹਾਊਸ ਉਹਨਾਂ ਦੀ ਉਡੀਕ ਕਰੇਗਾ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ TV, ਪੰਜਾਬ ਹਾਊਸ, ਲਾਹੌਰ।